ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ ਅਤੇ ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਅਤੇ ਵਰਲਡ ਵਾਈਡ ਗਲੋਬਲ ਸੀਪੀਐਨ ਦੀ ਐਪ, roku TV, ਜਾਦੂ TV, TV84 ਦੀ ਆਨਲਾਈਨ ਸਟ੍ਰੀਮਿੰਗ, ਸ਼ਾਵਾ TV ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ ਹਾਂ। ਵਿਊਅਰਸ, ਸਿੱਖ ਜਗਤ ਵਿੱਚ ਅੱਜ ਦੀ ਸਭ ਤੋਂ ਅਹਿਮ ਖਬਰ ਇਹ ਰਹੀ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਅਕਾਲੀ ਦਲ ਬਾਦਲ ਮੁੜ ਕਾਬਜ਼ ਹੋ ਗਿਆ ਹੈ। ਗੁਰਦੁਆਰਾ ਸਾਹਿਬਾਨਾਂ ਅਤੇ ਹੋਰ ਵਿਦਿਅਕ ਅਦਾਰਿਆਂ ਦੀ ਸੇਵਾ ਸੰਭਾਲ ਲਈ 26 ਫਰਵਰੀ ਨੂੰ ਹੋਈਆਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਨੇ ਕੁੱਲ 46 ਸੀਟਾਂ ਵਿੱਚੋਂ 35 ਸੀਟਾਂ ਜਿੱਤ ਲਈਆਂ ਹਨ ਅਤੇ ਮੁੱਖ ਵਿਰੋਧੀ ਧਿਰ ਅਕਾਲੀ ਦਲ ਦਿੱਲੀ ਯਾਨੀ ਕਿ ਸਰਨਾ ਗਰੁੱਪ ਨੂੰ 7 ਸੀਟਾਂ ਤੇ ਹੀ ਸਬਰ ਕਰਨਾ ਪਿਆ। ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਾਲੀ ਅਕਾਲ ਵੈਲਫੇਅਰ ਸੁਸਾਇਟੀ ਨੇ 2 ਸੀਟਾਂ ਜਿੱਤੀਆਂ ਹਨ ਅਤੇ ਦੂਜੇ ਪਾਸੇ ਪੰਥਕ ਸੇਵਾ ਦਲ ਤੇ ਭਾਈ ਵਡਾਲਾ ਦੀ ਸਿੱਖ ਸਦਭਾਵਨਾ ਦਲ ਇਨ੍ਹਾਂ ਚੋਣਾਂ ਵਿੱਚ ਆਪਣਾ ਖਾਤਾ ਨਾ ਖੋਲ੍ਹ ਸਕੇ। ਜ਼ਿਕਰਯੋਗ ਹੈ ਕਿ ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਅਕਾਲੀ ਦਲ ਬਾਦਲ ਦਿੱਲੀ ਗੁਰਦੁਆਰਾ ਕਮੇਟੀ ਤੇ ਕਾਬਜ਼ ਹੋਇਆ। ਅੱਜ ਦੇ ਸ਼ੋਅ ਵਿੱਚ ਅਸੀਂ ਇਨ੍ਹਾਂ ਚੋਣ ਨਤੀਜਿਆਂ ਅਤੇ ਇਸ ਸਾਰੇ ਘਟਨਾਕ੍ਰਮ ਬਾਰੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਇਸ ਦੇ ਪ੍ਰਭਾਵ ਬਾਰੇ ਚਰਚਾ ਕਰਾਂਗੇ। ਇਸ ਸੰਬੰਧੀ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਜੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਬੱਬਰ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਧੰਨਵਾਦ ਕਰਨਾ ਚਾਹਾਂਗੇ ਕਿ ਜਿਵੇਂ ਤੁਸੀਂ ਪਹਿਲਾਂ ਐਨਾਲਾਈਜ਼ ਕੀਤਾ ਸੀ ਇਹਨਾਂ ਚੋਣਾਂ ਦੇ ਬਾਰੇ, ਜਦੋਂ ਅਸੀਂ ਲਾਸਟ ਟਾਈਮ ਗੱਲ ਕੀਤੀ ਸੀ ਤਾਂ ਜਿਹੜੇ ਨਤੀਜੇ ਆਏ ਨੇ ਉਹ ਤਕਰੀਬਨ ਉਸੇ ਪੈਟਰਨ ਤੇ ਆਏ ਨੇ ਜਿਸ ਹਿਸਾਬ ਨਾਲ ਤੁਸੀਂ ਪ੍ਰੈਡਿਕਟ ਕੀਤੇ ਸੀ ਜਾਂ ਜਿਸ ਹਿਸਾਬ ਨਾਲ ਤੁਸੀਂ ਐਨਾਲਾਈਜ਼ ਕੀਤਾ ਸੀ। ਸੋ ਹੁਣ ਜਿਹੜੀ ਅੱਜ ਦੀ ਵਿਚਾਰ ਚਰਚਾ ਹੈਗੀ ਹੈ ਇਸ ਬਾਰੇ, ਜਿਸ ਹਿਸਾਬ ਨਾਲ ਨਤੀਜੇ ਆਏ ਨੇ, ਸਾਰਾ ਜਿਹੜਾ ਚੋਣਾਂ ਦਾ ਘਟਨਾਕ੍ਰਮ ਹੋਇਆ, ਇਹਦੇ ਉੱਪਰ ਜੋ ਦਿੱਲੀ ਦੇ ਵਿੱਚ ਗਰਾਊਂਡ ਲੈਵਲ ਤੇ ਕਿਸ ਹਿਸਾਬ ਨਾਲ ਇਹ ਐਗਜ਼ੀਕਿਊਟ ਕੀਤਾ ਗਿਆ ਤੇ ਲੋਕਾਂ ਦੇ ਵਿੱਚ ਕੀ ਚਰਚਾ ਰਿਹਾ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਾਡੇ ਦਰਸ਼ਕਾਂ ਨੂੰ ਤੁਸੀਂ ਗਰਾਊਂਡ ਲੈਵਲ ਤੋਂ ਕੀ ਅਪਡੇਟ ਦੇ ਸਕਦੇ ਹੋ ਇਸ ਸਾਰੇ ਘਟਨਾਕ੍ਰਮ ਬਾਰੇ? ਅਮਰਵੀਰ ਜੀ, ਪਹਿਲੀ ਗੱਲ ਜਿਹੜੀ ਹੈ ਬਿਲਕੁਲ ਇਮੀਡੀਏਟ ਜਿਹੜਾ ਰਿਐਕਸ਼ਨ ਹੈ ਉਹ ਆਹ ਹੈ ਕਿ ਦਿੱਲੀ ਦੇ ਵਿੱਚ ਕਾਂਗਰਸ ਹਾਰ ਗਈ ਹੈ ਔਰ ਆਰਐਸਐਸ ਜਿੱਤ ਗਈ ਜੀ। ਇਹ ਮੰਨ ਕੇ ਚੱਲੋ ਕਿ ਕਾਂਗਰਸ ਹਾਰੀ ਹੈ ਔਰ ਬੀਜੇਪੀ ਜਿੱਤੀ ਹੈ। ਅਸਲ ਵਿੱਚ ਗੱਲ ਇਹ ਹੈ ਕਿ ਤੁਹਾਨੂੰ ਔਰ ਸਾਨੂੰ ਸਾਰਿਆਂ ਨੂੰ ਬੜੀ ਗਹਿਰਾਈ ਨਾਲ ਸੋਚਣਾ ਪਏਗਾ, ਕਿਉਂਕਿ ਇਹ ਜਿਹੜੀਆਂ ਚੋਣਾਂ ਸੀਗੀਆਂ ਇਹ ਐਮਪੀ ਵਾਸਤੇ ਨਹੀਂ ਸੀਗੀਆਂ, ਐਮਐਲਏ ਵਾਸਤੇ ਨਹੀਂ ਸੀਗੀਆਂ, ਕੌਂਸਲਰ ਐਮਸੀਡੀ ਵਾਸਤੇ ਨਹੀਂ ਸੀਗੀਆਂ, ਗੁਰੂ ਘਰ ਦੇ ਵਾਸਤੇ ਸੀਗੀਆਂ ਜੀ। ਗੁਰੂ ਘਰ ਦੇ ਸਥਾਨਾਂ ਦੇ ਰੱਖ ਰਖਾਅ ਵਾਸਤੇ ਸੀਗੀਆਂ, ਧਰਮ ਦੇ ਵਾਸਤੇ ਸੀ। ਅਸੀਂ ਗੁਰੂ ਘਰ ਨੂੰ ਸੰਭਾਲਣ ਵਾਸਤੇ ਵੋਟਾਂ ਦੇਣੀਆਂ ਸੀਗੀਆਂ ਕਿ ਕਿਹੜੇ ਚੰਗੇ ਬੰਦੇ ਆ ਜੀ। ਅਸਲ ਵਿੱਚ ਦਿੱਲੀ ਦੇ ਵਿੱਚ ਹਰ ਇਲਾਕੇ ਦੇ ਵਿੱਚ ਅੱਧੇ ਤੋਂ ਜ਼ਿਆਦਾ ਸਿੱਖਾਂ ਨੇ ਵੋਟਾਂ ਪਾਉਣ ਵਾਸਤੇ ਸਿੱਖ ਆਏ ਨਹੀਂ, ਜਦਕਿ ਸਿੱਖ ਗੁਰੂ ਘਰ ਨਾਲ ਬੜਾ ਪਿਆਰ ਕਰਦੇ ਨੇ, ਬੜੀ ਮੁਹੱਬਤ ਕਰਦੇ ਨੇ, ਗੁਰੂ ਘਰ ਵਾਸਤੇ ਸਭ ਕੁਝ ਵਾਰ ਦਿੰਦੇ ਨੇ। ਔਰ ਸਿੱਖ ਨਹੀਂ ਨਿਕਲੇ 55%, ਅੱਧੇ ਤੋਂ ਜ਼ਿਆਦਾ ਸਿੱਖ ਘਰਾਂ ਚੋਂ ਨਹੀਂ ਨਿਕਲੇ। ਇੱਕ ਗੱਲ ਜੀ। ਦੂਸਰੀ ਵੱਡੀ ਗੱਲ ਹੈ ਕਿਹੜੀ ਕਲਾਸ ਗੁਰਦੁਆਰਿਆਂ ਦੇ ਵਿੱਚ ਇਹਨਾਂ ਇਲੈਕਸ਼ਨ ਦੇ ਵਿੱਚ ਵੋਟ ਕਰਨ ਵਾਸਤੇ ਔਰ ਕੰਪੇਨ ਕਰਨ ਵਾਸਤੇ ਖੜੀ ਹੋਈ ਹੈ। ਸਾਨੂੰ ਇਹ ਦੇਖਣਾ ਪਏਗਾ ਇਹ ਜਿਹੜੀ ਕਲਾਸ ਹਰ ਇਲਾਕੇ 'ਚ ਖੜੀ ਹੋਈ ਹੈ ਇਹ ਕਿੱਦਾਂ ਦੇ ਸਿੱਖ ਸੀ, ਇਹਨਾਂ ਦਾ ਲੈਵਲ ਕੀ ਸੀ, ਇਹਨਾਂ ਦੀ ਸੋਚ ਕੀ ਸੀ, ਔਰ ਇਹ ਬੰਦਿਆਂ ਦਾ ਗੁਰਦੁਆਰਾ ਆਰਐਸਐਸ ਔਰ ਬੀਜੇਪੀ ਔਰ ਕਾਂਗਰਸ ਨਾਲ ਕਿੰਨਾ ਜੁੜਾਵ ਸੀ, ਇਹ ਦੇਖਣ ਵਾਲੀ ਗੱਲ ਹੈ ਜੀ। ਮੈਂ ਤੁਹਾਨੂੰ ਦੱਸਾਂਗਾ ਦਿੱਲੀ ਵਿੱਚ ਕੁੱਲ ਵੋਟਾਂ ਪਈਆਂ 1,75,000 ਦੇ ਲਗਭਗ। ਤੁਸੀਂ ਇਹ ਮੰਨ ਕੇ ਚੱਲੋ ਟੋਟਲ ਵੋਟਾਂ ਜਿਹੜੀਆਂ ਨੇ 1,75,000 ਦੇ ਲਗਭਗ ਪਈਆਂ ਜੀ, ਜਿਸ ਦੇ ਵਿੱਚ 76,895 ਵੋਟਾਂ ਬਾਦਲ ਅਕਾਲੀ ਦਲ ਨੂੰ ਪਈਆਂ ਜੀ, ਯਾਨੀ ਕਿ 43% ਵੋਟਾਂ ਇਹਨਾਂ ਨੂੰ ਪਈਆਂ ਟੋਟਲ ਦੇ ਵਿੱਚੋਂ।
ਤੁਸੀਂ ਮੰਨ ਕੇ ਚੱਲੋ ਜਿਹੜੀਆਂ ਵੋਟਾਂ ਪਈਆਂ, ਮੈਂ ਉਹਦੀ ਪਰਸੈਂਟੇਜ, ਤੁਸੀਂ ਪਰਸੈਂਟੇਜ ਵੱਲ ਵੀ ਨਹੀਂ ਜਾਓ ਜੀ। ਦੇਖੋ ਦਿੱਲੀ ਦੇ ਕੁੱਲ ਸਿੱਖਾਂ ਨੇ ਸਿਰਫ 76,895 ਵੋਟਾਂ ਬਾਦਲ ਗੁੱਟ ਨੂੰ ਦੇ ਦਿੱਤੀਆਂ ਜੀ। ਬਾਕੀ ਜਿਹੜੀਆਂ ਵੋਟਾਂ ਨੇ 98,319 98,319 ਵੋਟਾਂ ਜਿਹੜੀਆਂ ਬਾਕੀ ਨੇ ਉਹ ਸਰਨਾ ਨੂੰ ਪਈਆਂ ਨੇ 52,000 ਦੇ ਲਗਭਗ, ਪੰਥਕ ਸੇਵਾ ਦਲ ਨੂੰ ਪਈਆਂ ਨੇ 14,690 ਜੀ, ਭਾਈ ਰਣਜੀਤ ਸਿੰਘ ਦੀ ਪਾਰਟੀ ਨੂੰ ਪਈਆਂ ਨੇ ਅਕਾਲ ਵੈਲਫੇਅਰ ਨੂੰ 5,5500 ਜੀ, 2 ਆਮ ਅਕਾਲੀ ਦਲ ਨੂੰ 1296 ਤੇ ਜਿਹੜੇ ਇੰਡੀਪੈਂਡੈਂਟ ਜਿੱਤੇ ਨੇ ਉਹਨਾਂ ਨੂੰ ਲਗਭਗ 24,523 ਵੋਟਾਂ ਪਈਆਂ। ਹੁਣ ਜਿਹੜੀ ਟੋਟਲ ਵੋਟ ਦਿੱਲੀ ਦੇ ਸਿੱਖਾਂ ਨੇ ਪਾਈ ਹੈ ਉਹ 1,75,000 ਦੇ ਲਗਭਗ ਪਾਈ ਹੈ, ਜਿਹਦੇ ਵਿੱਚੋਂ 76,895 ਵੋਟਾਂ ਇਹਨਾਂ ਨੂੰ ਮਿਲੀਆਂ। ਤੁਸੀਂ ਆਹ ਮੰਨ ਕੇ ਚੱਲੋ ਹਰ ਇਲਾਕੇ ਦੇ ਵਿੱਚ ਲਗਭਗ ਐਵਰੇਜ 3809 ਵੋਟਾਂ ਪਈਆਂ। ਇੱਕ ਕੈਂਡੀਡੇਟ ਨੂੰ ਐਵਰੇਜ ਜਿਹੜੀ ਵੋਟ ਪਈ ਹੈ 3809 ਵੋਟਾਂ ਪਈ ਹੈ, ਜਦਕਿ ਹਰ ਇਲਾਕੇ ਦੇ ਵਿੱਚ 7,000 8,000 ਦੇ ਲਗਭਗ ਸਿੱਖ ਵੋਟਰ ਸੀ। ਸਿੱਖ ਵੋਟਰ ਬਾਹਰ ਨਹੀਂ ਆਇਆ ਅੱਧੇ ਤੋਂ ਜ਼ਿਆਦਾ ਵੋਟ ਕਰਨ ਵਾਸਤੇ। ਉਸਨੇ ਨਫ਼ਰਤ ਕੀਤੀ ਹੈ ਇਹਨਾਂ ਲੋਕਾਂ ਦੇ ਸਾਹਮਣੇ। ਉਹਨਾਂ ਦੇ ਮਨ ਵਿੱਚ ਨਫ਼ਰਤ ਸੀ, ਹੈ ਬੰਦੇ ਬੜੇ ਮਾੜੇ ਆ ਰਹੇ ਨੇ। ਉਹਦਾ ਕਾਰਨ ਕੀ ਹੈ? ਜਿਹੜੇ ਬੰਦੇ ਚੋਣਾਂ ਲੜ ਰਹੇ ਸਨ, ਹਰ ਇਲਾਕੇ ਦੇ ਵਿੱਚ 10-12 ਕੈਂਡੀਡੇਟ ਖੜੇ ਹੋਏ। 10-12 ਜਿਹੜੇ ਕੈਂਡੀਡੇਟ ਖੜੇ ਹੋਏ, ਉਹਨਾਂ ਚੋਂ ਜਿਹੜੇ ਮੇਨ ਕੈਂਡੀਡੇਟ ਸਨ ਉਹ ਜਾਂ RSS ਦੇ ਸਮਰਥਕ ਸਨ ਜਾਂ ਕਾਂਗਰਸ ਦੇ ਸਮਰਥਕ ਸਨ। ਜਿਹੜਾ ਇੰਡੀਵਿਜੂਅਲ ਜਜ਼ਬੇ ਵਾਲਾ ਜਜ਼ਬਾਤੀ ਸਿੱਖ ਵਿਰੋਧ ਦੀ ਭਾਵਨਾ ਦੇ ਵਿੱਚ ਇਹਨਾਂ ਨੂੰ ਹਟਾਉਣ ਵਾਸਤੇ ਖੜਾ ਹੋਇਆ, ਉਹ ਇੰਡੀਵਿਜੂਅਲ ਸੀ, ਉਹ ਵਿਚਾਰਾ ਸੀਗਾ, ਉਹਦੀ ਜ਼ਿਆਦਾ ਇਤਨੀ ਹੈਸੀਅਤ ਨਹੀਂ ਸੀਗੀ। ਕਿਉਂਕਿ ਹਰ ਇਲਾਕੇ ਦੇ ਵਿੱਚ ਜਾਂ RSS ਦਾ ਵਰਕਰ ਹੈ ਜਾਂ ਕਾਂਗਰਸ ਦਾ ਵਰਕਰ ਹੈ। ਜਿਹੜੇ ਬੰਦੇ ਜਿੱਤੇ ਨੇ ਉਹਨਾਂ ਵਿੱਚੋਂ ਤੁਸੀਂ ਹੁਣ ਵੇਖੋਗੇ ਉਹਨਾਂ ਦਾ ਬਾਣੀ ਔਰ ਬਾਣੇ ਨਾਲ ਕਿੱਥੇ ਵੀ ਬਹੁਤ ਦੂਰ ਦੂਰ ਤੱਕ ਵਾਸਤਾ ਨਹੀਂ ਹੈ। ਦਾੜੀਆਂ ਇਹਨਾਂ ਦੀਆਂ ਕਾਲੀਆਂ ਨੇ, ਬਾਣੀ ਇਹਨਾਂ ਨੂੰ ਕੰਠ ਨਹੀਂ, ਸ਼ਰਾਬਾਂ ਇਹ ਵੰਡ ਕੇ ਆਏ ਨੇ, ਹੋਰਡਿੰਗ ਬੜੇ ਬੜੇ ਵੱਡੇ ਲੱਗੇ ਨੇ। ਤੁਸੀਂ ਇਹ ਨਾ ਸੋਚੋ ਕਿ ਅਕਾਲੀ ਦਲ ਨੇ ਹੁੰਜਾ ਫੇਰ ਦਿੱਤਾ, ਬਾਦਲ ਨੇ ਕਬਜ਼ਾ ਕਰ ਲਿਆ, ਬਾਦਲ ਜਿੱਤ ਗਿਆ, ਬਾਦਲ ਦੀ ਲਹਿਰ ਚੱਲ ਪਈ। ਇਹ ਜਿਹੜੀਆਂ ਖਬਰਾਂ ਨੇ ਇਹ ਖਬਰਾਂ ਬਿਲਕੁਲ ਗਲਤ ਖਬਰਾਂ ਨੇ। ਕੋਈ ਹੁੰਜਾ ਨਹੀਂ ਫੇਰਿਆ ਜੀ, ਕੋਈ ਆਂधी ਨਹੀਂ ਚੱਲ ਰਹੀ, ਕੋਈ ਲਹਿਰ ਨਹੀਂ, ਕੋਈ ਸਿੱਖਾਂ ਨੇ ਫਤਵਾ ਨਹੀਂ ਦਿੱਤਾ, ਕਿਉਂਕਿ 55% ਅੱਧੇ ਤੋਂ ਜ਼ਿਆਦਾ ਸਿੱਖ ਬਾਹਰ ਨਹੀਂ ਆਏ ਜੀ। ਜਿਹੜੇ ਆਏ ਨੇ ਅਗਰ ਇਹ ਸਾਰੇ ਇਕਜੁੱਟ ਹੋ ਕੇ ਬਾਦਲ ਦੇ ਖਿਲਾਫ ਖੜੇ ਹੁੰਦੇ ਔਰ ਬਾਦਲ ਪਾਰਟੀ ਦੇ ਖਿਲਾਫ ਖੜੇ ਹੁੰਦੇ ਤੇ ਇਹਨਾਂ ਦਾ ਪਾਸਾ ਭਾਰਾ ਸੀਗਾ। ਇਹ ਭਾਈ ਰਣਜੀਤ ਸਿੰਘ ਜੀ, ਵਡਾਲਾ ਸਾਹਿਬ, ਇਹ ਦੂਸਰੇ ਹੋਰ ਇੰਡੀਪੈਂਡੈਂਟ, ਇਹ ਪੰਥਕ ਦਲ ਵਾਲੇ, ਅਕਾਲ ਸਾਹਿਬ ਵਾਲੇ, ਇਹ ਸਾਰੇ ਰਲ ਕੇ ਅਗਰ ਚੋਣ ਲੜਦੇ ਇਹਨਾਂ ਦੇ ਖਿਲਾਫ ਤੇ ਇਹਨਾਂ ਦੀਆਂ ਵੋਟਾਂ ਸਨ 98,319 ਜੀ, ਔਰ ਜਦ ਕਿ ਉਹਨਾਂ ਨੂੰ ਮਿਲੀਆਂ ਨੇ, ਬਾਦਲ ਨੂੰ ਮਿਲੀਆਂ ਨੇ 76,895। ਤੇ ਜੇ ਇਹ ਸਾਰੇ ਰਲ ਕੇ ਵੀ ਲੜਦੇ ਤੇ ਬਾਦਲ ਤਾਂ ਪੂਰੀ ਤਰ੍ਹਾਂ ਹਾਰ ਜਾਂਦੇ, ਇਹਨਾਂ ਨੂੰ ਬੜੀਆਂ ਸੀਟਾਂ ਮਿਲਦੀਆਂ। ਅਸਲ ਵਿੱਚ ਜਿਹੜੀ ਗੱਲ ਹੈ ਜੀ, ਦਿੱਲੀ ਗੁਰਦੁਆਰਾ ਕਮੇਟੀ ਦਾ ਜਿਹੜਾ ਚੁਣਾਵ ਹੈ, ਇਸ ਦੀਆਂ ਅੱਜ ਜਿਹੜੀਆਂ ਖਬਰਾਂ ਨੇ ਨੈਸ਼ਨਲ ਡੇਲੀ ਅਖਬਾਰਾਂ ਵਿੱਚ, ਉਹ ਸਾਰੇ ਕਹਿ ਰਹੇ ਨੇ ਜੀ ਕਿ ਹੁਣ ਜਿਹੜੀਆਂ MCD ਦੀਆਂ ਇਲੈਕਸ਼ਨ ਆਣੀਆਂ ਨੇ ਉਹਦੇ ਵਿੱਚ BJP ਜਿੱਤੇਗੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਗੁਰਦੁਆਰਾ ਕਮੇਟੀ ਤੇ ਕਾਬਜ਼ ਹੋ ਗਿਆ। ਇਸ ਕਰਕੇ ਹੁਣ BJP ਜਿੱਤੇਗੀ ਔਰ ਕਾਂਗਰਸ ਨੂੰ ਵੋਟਾਂ ਨਹੀਂ ਪੈਣਗੀਆਂ। ਤੁਸੀਂ ਅੰਦਾਜ਼ਾ ਲਗਾਓ ਕਿ ਨੈਸ਼ਨਲ ਡੇਲੀ ਅਖਬਾਰਾਂ ਦੀ ਸੋਚ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੈ ਔਰ ਉਹਨਾਂ ਦਾ ਇੰਪ੍ਰੈਸ਼ਨ ਕੀ ਹੈ ਕਿ ਗੁਰਦੁਆਰੇ ਤੇ ਹੁਣ ਕਬਜ਼ਾ ਬਾਦਲ ਦਾ ਹੋ ਗਿਆ, ਯਾਨੀ ਕਿ RSS ਔਰ BJP ਦਾ ਹੋ ਗਿਆ। ਹੁਣ ਯਾਨੀ ਕਿ ਵੋਟਾਂ ਬਣ ਗਈਆਂ ਤੇ ਸਿੱਖ ਜਿਹੜਾ ਵੀ ਖੜਾ ਹੋਏਗਾ MCD ਦੇ ਵਿੱਚ ਉਹਨੂੰ ਸਿੱਖ ਵੋਟਾਂ ਪਾਣਗੇ, ਉਹ BJP ਦਾ ਹੋਏਗਾ, ਉਹ ਜਿੱਤ ਜਾਏਗਾ। ਇਸ ਕਰਕੇ ਤੁਹਾਨੂੰ ਮੈਂ ਇੱਕ ਹੋਰ ਆંકੜਾ ਦੇਣਾ। ਇਹ ਸਾਰੇ ਆંકੜੇ ਮੈਂ ਦਿੱਲੀ
ਗਵਰਨਮੈਂਟ ਦੇ ਜਿਹੜੇ ਡਾਇਰੈਕਟਰ ਨੇ ਸਰਦਾਰ ਸਾਹਿਬ, ਮੈਂ ਉਹਨਾਂ ਤੋਂ ਲੇਟ ਈਵਨਿੰਗ ਲਏ ਨੇ। ਕੁੱਲ ਵੋਟਾਂ ਜਿਹੜੀਆਂ ਸਰਨਾ ਸਾਹਿਬ ਨੂੰ ਪਈਆਂ ਉਹ 52,000 ਦੇ ਲਗਭਗ, ਪੰਥਕ ਸੇਵਾਦਾਰ ਨੂੰ 14। ਇਹਨਾਂ ਨੂੰ ਤੁਸੀਂ ਜੋੜ ਕਰਦੇ ਹੋ ਤੇ ਤੁਹਾਨੂੰ 98,319 ਵੋਟਾਂ ਜਿਹੜੀਆਂ ਨੇ ਉਹ ਸਾਰੇ ਆਪੋਜੀਸ਼ਨ ਦੇ ਜਿਹੜੇ ਕੈਂਡੀਡੇਟ ਖੜੇ ਸਨ ਉਹਨਾਂ ਵਾਸਤੇ ਜੀ। ਹਾਂਜੀ ਜੀ ਬੱਬਰ ਸਾਹਿਬ, ਜਿਵੇਂ ਤੁਸੀਂ ਇਹ ਗੱਲ ਕੀਤੀ ਹੈ ਤੇ ਅਸੀਂ ਸੰਗਤ ਦੇ ਹਵਾਲੇ ਨਾਲ ਜੇ ਸਾਰੇ ਘਟਨਾਕ੍ਰਮ ਨੂੰ ਦੇਖਣਾ ਹੋਵੇ, ਸੰਗਤ ਦੇ ਰੁਝਾਨ ਨੂੰ ਦੇਖਣਾ ਹੋਵੇ ਤਾਂ ਸਿੱਧੀ ਜੀ ਗੱਲ ਸਮਝ ਆਉਂਦੀ ਹੈ ਕਿ 55% ਜਿਹੜੇ ਵੋਟਰਸ ਨੇ ਉਹ ਵੋਟਾਂ ਪਾਉਣ ਹੀ ਨਹੀਂ ਨਿਕਲੇ ਤੇ ਜਿਹੜੇ ਮੁੱਦੇ ਵੀ ਸੀਗੇ ਚੋਣਾਂ ਦੇ ਵਿੱਚ ਉਹ ਵੀ ਕਿਤੇ ਨਾ ਕਿਤੇ ਪੰਜਾਬ ਦੇ ਹਵਾਲੇ ਨਾਲ, ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਹੋ ਗਿਆ ਜਾਂ ਜਿਹੜੇ ਹੋਰ ਬਾਦਲ ਦੇ ਵਿਰੋਧੀ ਜਾਂਦੇ ਸੀ ਉਹਨਾਂ ਨੂੰ ਵੀ ਟੈਕਲ ਕਰਨ ਦੇ ਲਈ ਜਿਹੜਾ ਬਾਦਲ ਦਲ ਦੀ ਰਣਨੀਤੀ ਸੀ ਕਿ ਉਹਨਾਂ ਨੇ ਡਾਇਰੈਕਟਲੀ ਕਿਤੇ ਵੀ ਇਨਵੋਲਵਮੈਂਟ ਨਹੀਂ ਕੀਤੀ ਇਹਨਾਂ ਚੋਣਾਂ ਦੇ ਵਿੱਚ ਤੇ ਈਵਨ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਵੀ ਨਹੀਂ ਪੋਸਟਰਸ ਦੇ ਉੱਪਰ ਜਾਂ ਹੋਰਡਿੰਗਸ ਦੇ ਉੱਪਰ ਲੱਗੀਆਂ। ਸੋ ਉਹ ਵੀ ਕਿਤੇ ਨਾ ਕਿਤੇ ਕੰਮ ਕਰਦੀ ਜਾਪਦੀ ਹੈ। ਪਰ ਜਿਹੜਾ ਸੰਗਤ ਦਾ ਰੁਝਾਨ ਹੈਗਾ ਚੋਣਾਂ ਦੇ ਹਵਾਲੇ ਨਾਲ, ਮੈਂ ਉਹਦੇ ਤੇ ਕੇਂਦਰਿਤ ਕਰਨਾ ਚਾਹੂੰਗਾ ਸਾਡੀ ਗੱਲਬਾਤ ਜਿਹੜੀ ਹੈਗੀ ਹੈ ਤੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਵੀ ਇਹ ਜਿਹੜਾ ਰੁਝਾਨ ਹੈਗਾ ਸੰਗਤ ਦਾ, ਇਹ ਕਿਸ ਤਰ੍ਹਾਂ ਦਾ ਰੁਝਾਨ ਹੈ ਕਿ ਪਹਿਲਾਂ ਤਾਂ ਵੋਟਾਂ ਹੀ ਘੱਟ ਬਣਦੀਆਂ ਨੇ, ਉਹਦੇ ਵਿੱਚ ਵੀ ਪਰਸੈਂਟੇਜ ਦਾ ਫਰਕ ਹੈ। ਜਿੰਨੇ ਸਿੱਖ ਦਿੱਲੀ ਦੇ ਵਿੱਚ ਵਸਦੇ ਨੇ ਉਹਨਾਂ ਸਾਰਿਆਂ ਦੀ ਤਾਂ ਵੋਟ ਪਰਸੈਂਟੇਜ ਹੈ ਨਹੀਂ, ਜਿਹੜੀ ਵੋਟ ਬਣੀ ਵੀ ਹੈ ਉਹ ਵੀ ਇੱਕ ਸੀਮਿਤ ਦਾਇਰਾਕਾਰ ਦੇ ਵਿੱਚ ਰਹਿ ਕੇ ਬਣੀ ਹੈ ਤੇ ਫਿਰ ਉਹ ਤੋਂ ਬਾਅਦ ਜਿਹੜੀ ਵੋਟ ਪੋਲ ਹੋਈ ਹੈ ਉਹ ਵੀ ਤਕਰੀਬਨ 45-46% ਹੋਈ ਹੈ ਤੇ ਪਹਿਲੀ ਵਾਰ ਨਹੀਂ ਹੈਗਾ, ਪਿਛਲੇ ਵਾਰ ਵੀ ਜਿਹੜੀਆਂ ਚੋਣਾਂ ਸੀ ਉਹਦੇ ਵਿੱਚ ਵੀ ਜਿਹੜੀ ਵੋਟ ਪਰਸੈਂਟੇਜ ਸੀਗੀ ਉਹ ਇੰਨੀ ਕੁ ਹੀ ਸੀਗੀ, ਲਗਭਗ 1% ਦਾ ਉੱਪਰ ਨੀਚੇ ਦਾ ਫਰਕ ਸੀ। ਸੋ ਜਿਹੜਾ ਇਹ ਰੁਝਾਨ ਹੈਗਾ ਸਿੱਖ ਸੰਗਤ ਦਾ ਗੁਰਦੁਆਰਿਆਂ ਦੇ ਪ੍ਰਤੀ, ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਦੇ ਪ੍ਰਤੀ, ਇਹ ਕਿੱਦਾਂ ਦਾ ਰੁਝਾਨ ਹੈਗਾ ਤੇ ਇਹ ਸਾਨੂੰ ਕਿੱਧਰ ਨੂੰ ਲੈ ਕੇ ਜਾ ਰਿਹਾ ਹੈ? ਦੇਖੋ ਜੀ, ਮੈਂ ਤੁਹਾਨੂੰ ਕਲਾਸ ਦੀ ਗੱਲ ਕਰ ਰਿਹਾ, ਜਿਹੜੇ ਹਰ ਇਲਾਕੇ ਦੇ ਵਿੱਚ ਜਿਹੜਾ ਅੱਧੇ ਤੋਂ ਜ਼ਿਆਦਾ ਸਿੱਖ ਨਹੀਂ ਆਇਆ, ਉਹ ਤੁਸੀਂ ਇਹ ਮੰਨ ਕੇ ਚਲੋ ਦਿੱਲੀ ਦਾ ਤੁਹਾਨੂੰ ਭੂਗੋਲ ਵੀ ਸਮਝਣਾ ਪਏਗਾ। ਇੱਕ ਕਲਾਸ ਅਮੀਰ ਕਲਾਸ ਹੈ ਜੀ, ਇੱਕ ਮਿਡਲ ਕਲਾਸ ਤੋਂ ਉੱਚੀ ਕਲਾਸ ਹੈ, ਇੱਕ ਮਿਡਲ ਕਲਾਸ ਹੈ, ਇੱਕ ਬੜੀ ਥੱਲੇ ਵਾਲੀ ਕਲਾਸ ਹੈ ਜਿਨ੍ਹਾਂ 'ਚ ਹਰ ਇਲਾਕੇ 'ਚ ਜਿੱਦਾਂ ਡਰਾਈਵਰ ਨੇ, ਮਿਸਤਰੀ ਨੇ, ਜਿਹੜੇ ਛੋਟੇ ਦੁਕਾਨਦਾਰ ਨੇ, ਟੈਕਸੀਆਂ ਵਾਲੇ ਨੇ, ਢਾਬਿਆਂ ਵਾਲੇ ਨੇ, ਫੈਕਟਰੀਆਂ ਵਾਲੇ ਨੇ, ਮਜ਼ਦੂਰ ਟਾਈਪ ਨੇ, ਬਹੁਤ ਗਰੀਬ ਲੋਕ ਨੇ। ਇਹ ਜਿਹੜਾ ਅਸਰ ਹੈ, ਇਹ ਜਿੱਤਣ ਵਾਲੇ ਸਾਰੇ ਜਿਹੜੇ ਵੀ ਸਿੱਖ ਆਏ ਹੈ ਇਹ ਥੋੜੇ ਅਮੀਰ ਟਾਈਪ ਲੋਕ ਨੇ, ਇਹਨਾਂ ਕੋਲ ਪੈਸਾ ਹੈ। ਇਹਨਾਂ ਨਾਲ ਜਿਹੜੇ ਬੰਦੇ ਕੰਮ ਕਰਦੇ ਰਹੇ ਨੇ, ਮੈਂ ਤੁਹਾਨੂੰ ਗੱਲ ਇਸ ਕਰਕੇ ਦੱਸਣਾ ਚਾਹੁੰਦਾ, ਮੈਂ ਤੁਹਾਡੇ ਸਬਜੈਕਟ ਤੇ ਵੀ ਆ ਰਿਹਾ, ਇਸ ਕਰਕੇ ਕਹਿ ਰਿਹਾ ਕਿ ਇਹ ਜਿਹੜੀਆਂ ਰੈਲੀਆਂ, ਜਲੂਸ, ਜਲਸੇ, ਮੁਜ਼ਾਹਰੇ, ਹੋਰਡਿੰਗ, ਇਹ ਜਿਹੜੇ ਨੇ ਇਹ ਲੋਕ ਇਹਨਾਂ ਪੇਡ ਲੋਕ ਸੀਗੇ, ਇਹਨਾਂ ਨੂੰ ਇਹ ਪੈਸਾ ਦੇ ਕੇ ਨਾਲ ਜੋੜ ਲੈਂਦੇ ਆ ਔਰ ਸ਼ਾਮ ਨੂੰ ਪਾਰਟੀਆਂ ਕਰਦੇ ਆ, ਪਾਰਟੀਆਂ ਕਰਕੇ ਸ਼ਰਾਬਾਂ ਵੰਡਦੇ ਆ ਔਰ ਇਹਨਾਂ ਨੂੰ ਪੈਸੇ ਦੇ ਕੇ ਇਹਨਾਂ ਨੇ ਨਾਲ ਜੋੜ ਰੱਖਿਆ। ਇੱਕ ਦੂਸਰਾ, ਦਿੱਲੀ ਦੇ ਭੂਗੋਲ ਦੀ ਦੂਸਰੀ ਗੱਲ ਦੱਸਣਾ ਚਾਹੁੰਦਾ ਮੈਂ, ਜਿੱਦਾਂ ਇੱਥੇ ਬੜਾ ਤੁਹਾਨੂੰ ਹੈਰਾਨੀ ਹੋਏਗੀ, ਕਈ ਇਲਾਕਿਆਂ 'ਚ ਲੁਬਾਣਾ ਸਿੱਖਾਂ ਦਾ ਬੜਾ ਜ਼ੋਰ ਹੈ, ਕਿੱਥੇ ਸ਼ਿਗਲੀ ਕਰਨੇ, ਇਹਨਾਂ ਵਿੱਚ ਨਾਮਧਾਰੀਆਂ ਦਾ ਵੀ ਬੜਾ ਰੋਲ ਰਿਹਾ, ਰਾਧਾ ਸੁਆਮੀਆਂ ਦਾ, ਨਾਨਕ ਸਰ ਵਾਲਿਆਂ ਦਾ ਬੜਾ ਰੋਲ ਰਿਹਾ। ਇਹ ਸਾਰੀਆਂ ਫੈਕਟਰ ਵੀ ਨਾਲ ਨੇ, ਜੁੜੇ ਹੋਏ ਨੇ। ਔਰ ਜਿੱਥੋਂ ਤੱਕ ਤੁਸੀਂ ਕਹਿੰਦੇ ਹੋ ਵੋਟਾਂ ਕੱਟੀਆਂ, ਵੋਟਾਂ ਘੱਟ ਨੇ, ਲੋਕਾਂ ਦੇ ਨਾਂ ਨਹੀਂ ਹੈਗੇ ਔਰ ਪਹਿਲਾਂ ਵੀ ਇੱਦਾਂ ਦਾ ਰੁਝਾਨ ਰਿਹਾ। ਆਹ ਜਿਹੜਾ ਸਿਸਟਮ ਹੈ ਇਹ ਸਿਰਫ ਗੁਰਦੁਆਰਾ ਇਲੈਕਸ਼ਨ 'ਚ ਹੀ ਨਹੀਂ ਹੁੰਦਾ, ਹੋਰ ਇਲੈਕਸ਼ਨ ਦੇ ਵਿੱਚ ਵੀ ਇੱਦਾਂ ਦੀ ਗੱਲ ਸਾਹਮਣੇ ਆਉਂਦੀ ਹੈ ਕਿ ਲੋਕਾਂ ਦੇ ਵੋਟ ਘੱਟ ਹੁੰਦੇ ਨੇ, ਕੱਟੇ ਹੁੰਦੇ ਨੇ। ਪਰ ਸਿੱਖ ਬੜਾ ਜਾਗਰੂਕ ਸੀਗਾ ਜੀ, ਔਰ ਬੜੀ ਵਾਰ ਅਖਬਾਰਾਂ ਦੇ ਵਿੱਚ ਐਡਵਰਟਾਈਜ਼ਮੈਂਟ ਵੀ ਆਉਂਦੀ ਰਹੀ ਹੈ ਵੀ ਜਿਨ੍ਹਾਂ ਦਾ ਵੋਟ ਨਹੀਂ ਹੈਗਾ ਉਹ ਆਪਣੇ ਸਿੰਘ ਸਭਾ ਜਾ ਕੇ ਆਪਣਾ ਪਰਚੀ ਭਰ ਕੇ ਆਪਣਾ ਵੋਟ ਦਰਜ ਕਰਵਾ ਲੈਣ। ਗੁਰਦੁਆਰਾ ਰਕਾਬਗੰਜ, ਬੰਗਲਾ ਸਾਹਿਬ ਵੀ ਇਹਨਾਂ ਨੇ ਆਪਣੇ ਕਾਊਂਟਰ ਖੋਲ ਰੱਖੇ ਸਨ ਕਿ ਵੀ ਤੁਸੀਂ ਆਓ ਔਰ ਆਪਣੇ ਨਾਂ ਜੇ ਤੁਹਾਡੇ ਨਹੀਂ ਹੈਗੇ ਤਾਂ ਤੁਸੀਂ ਜੋੜ ਲਓ। ਅਸਲ ਵਿੱਚ ਅਮਰਵੀਰ ਜੀ ਜਿਹੜੀ ਗੱਲ ਹੈ, ਸਿੱਖ ਉਦਾਸ ਹੈ, ਸਿੱਖ ਨਾਰਾਜ਼ ਹੈ, ਸਿੱਖ ਆਪਣੇ ਨੂੰ ਹੈਲਪਲੈਸ ਫੀਲ ਕਰਦਾ ਹੈ। ਜਿਹੜੀ ਕਲਾਸ ਨਹੀਂ ਗਈ ਗੁਰੂ ਘਰ ਵਾਸਤੇ ਵੋਟ ਕਰਨ, ਉਹਨਾਂ ਨੂੰ ਲੱਗਿਆ ਕਿ ਆਹ ਵੀ ਮਾੜਾ ਤਾਂ ਆਹ ਵੀ ਮਾੜਾ।
ਇਹ ਬੰਦੇ ਦਾ ਵੀ ਕੋਈ ਬੜਾ ਉੱਚਾ ਕਿਰਦਾਰ ਨਹੀਂ ਤੇ ਇਸ ਦਾ ਵੀ ਉੱਚਾ ਕਿਰਦਾਰ ਨਹੀਂ ਹੈ। ਨਾ ਬਾਣੀ ਵਾਲੇ ਨੇ, ਨਾ ਬਾਣੇ ਵਾਲੇ ਨੇ, ਨਾ ਇਹਨਾਂ ਨੂੰ ਕੁਝ ਆਉਂਦਾ ਜਾਂਦਾ, ਨਾ ਇਹਨਾਂ ਦਾ ਕੋਈ ਸੋਚ ਹੈ, ਨਾ ਇਹਨਾਂ ਦਾ ਕੋਈ ਪਿਛੋਕੜ ਹੈ। ਤੇ RSS ਦਾ ਬੰਦਾ ਹੈ, ਮੇਰੇ ਇਲਾਕੇ 'ਚ ਰਹਿੰਦਾ ਜੀ, ਤੇ BJP ਨਾਲ ਤੁਰਿਆ ਰਹਿੰਦਾ ਹੈ, ਤੇ ਕਾਂਗਰਸ ਨਾਲ ਤੁਰਿਆ ਰਹਿੰਦਾ ਹੈ। ਇਹ ਤੇ ਕਾਂਗਰਸ ਦੀਆਂ ਸਟੇਜਾਂ ਤੇ ਬੈਠਦਾ ਜਾਂ ਜਲਸੇ ਹੁੰਦੇ ਆ, ਇਹ BJP ਦੀਆਂ ਸਟੇਜਾਂ ਤੇ ਬੈਠਦਾ ਜਾਂ ਜਲਸੇ ਹੁੰਦੇ ਆ। ਇਹ ਤੇ ਉਹਨਾਂ ਵਾਸਤੇ ਵੋਟ ਮੰਗਣ ਆਉਂਦੇ ਆ ਸਾਡੇ ਘਰਾਂ 'ਚ। ਜਿਹੜਾ ਸੂਝਵਾਨ ਸੀ ਸਿੱਖ, ਪੜ੍ਹਿਆ ਲਿਖਿਆ ਸੀ, ਜਿਹੜਾ ਜਿਹਦਾ ਲੈਵਲ ਜਿਹੜਾ ਹੋਰ ਤਰ੍ਹਾਂ ਦਾ ਸੀ, ਉਸ ਕਲਾਸ ਨੇ ਘਰੋਂ ਬਾਹਰ ਜਾਣਾ ਠੀਕ ਹੀ ਨਹੀਂ ਸਮਝਿਆ। ਕਿਉਂਕਿ ਤੁਸੀਂ ਸਮਝੋ ਕਿ ਸਿੱਖ ਜਿਹੜਾ ਹੈ ਨਾ, ਗੁਰੂ ਘਰ ਨਾਲ ਬੜਾ ਪਿਆਰ ਕਰਦਾ ਹੈ, ਬੜੀ ਹਮਦਰਦੀ ਕਰਦਾ, ਉਹਨੂੰ ਆਪਣੇ ਘਰ ਤੋਂ ਵੀ ਜ਼ਿਆਦਾ ਪਿਆਰ ਹੁੰਦਾ। ਪਰ ਜਦ ਉਸ ਸਿੱਖ ਦੀ ਗੱਲ ਨਹੀਂ ਚੱਲੀ, ਜਦ ਉਹਨੇ ਦੇਖਿਆ ਮੈਂ 2 3 4 ਜਿਹੜੇ ਮਾਰੇ ਨੇ ਕਿਹਨੂੰ ਦਾ ਮੈਂ ਜਾਣਦਾ ਹੀ ਨਹੀਂ, ਮੈਂ ਪਾਪ ਦਾ ਭਾਗੀ ਬਣਦਾ ਹੀ ਨਹੀਂ, ਮੈਂ ਇਹਨਾਂ ਨੂੰ ਵੋਟਾਂ ਪਾਉਂਦਾ ਨਹੀਂ, ਕਿਉਂਕਿ ਇਹ ਧਰਮ ਦੀਆਂ ਵੋਟਾਂ ਸੀ, ਆ ਗੁਰੂ ਘਰ ਦੀਆਂ ਵੋਟਾਂ ਸੀਗੀਆਂ। ਇੱਥੇ ਤੇ 100% ਸਿੱਖਾਂ ਨੂੰ ਬਾਹਰ ਜਾ ਕੇ ਵੋਟ ਕਰਨ ਵਾਸਤੇ ਜਾਣਾ ਚਾਹੀਦਾ ਸੀ ਕਿ ਆਪਣੇ ਚੰਗੇ ਗੁਰਸਿੱਖ ਨੂੰ, ਬਾਣੀ ਤੇ ਬਾਣੇ ਵਾਲੇ ਨੂੰ ਚੁਣਨ ਵਾਸਤੇ। ਪਰ ਸਿੱਖ ਉਦਾਸ ਹੋ ਸੀ, ਸਿੱਖਾਂ ਜੋਸ਼ ਨਹੀਂ ਸੀ, ਸਿੱਖ ਨਾਰਾਜ਼ ਸੀ। ਔਰ ਜਿਹੜੇ ਜਿੱਤੇ ਨੇ ਉਹ ਬੱਲੇ 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 ਹੋ ਰਹੀ ਆ, ਜਿੱਤ ਗਏ ਇੱਦਾਂ ਜਿੱਤ ਗਏ ਜਿੱਦਾਂ ਸਰਕਾਰ ਬਣਾ ਲਈ, ਜਿੱਦਾਂ ਹੁਣ ਭਾਰਤ ਸਰਕਾਰ ਦੇ ਵਾਰਿਸ ਆ ਗਏ ਆ, ਜਿੱਦਾਂ ਇਹ ਹੁਕੂਮਤ ਕਰਨਗੇ। ਇਹਨਾਂ ਦਾ ਜਜ਼ਬਾ ਜਿਹੜਾ, ਇਹਨਾਂ ਦੀ ਬੋਡੀ ਲੈਂਗੁਏਜ, ਇਹਨਾਂ ਦਾ ਜੋਸ਼, ਇਹਨਾਂ ਦੇ ਨਾਰੇ, ਇਹਨਾਂ ਦੇ ਜਲਸੇ, ਇਹਨਾਂ ਦੇ ਕੰਪੇਨ, ਸੜਕਾਂ ਦੇ ਨਾਰੇ ਲਾਉਣੇ। ਤੁਸੀਂ ਜਿੱਤੇ ਹੋ ਬਈ, ਗੁਰੂ ਘਰ ਦੇ ਸੇਵਾਦਾਰ ਹੋ, ਤੁਹਾਡੇ ਅੰਦਰ ਨਿਮਰਤਾ ਹੋਣੀ ਚਾਹੀਦੀ ਹੈ, ਤੁਸੀਂ ਸੇਵਾਦਾਰ ਬਣੇ ਹੋ, ਸੰਗਤ ਦੀ ਸੇਵਾ ਕਰਨੀ ਹੈ, ਸੰਗਤ ਦੇ ਜੋੜੇ ਝਾੜਨੇ ਆ ਤੁਸੀਂ ਜੀ। ਗੁਰੂ ਘਰ ਦੇ ਵਿੱਚ ਲੰਗਰ ਦਾ ਪ੍ਰਬੰਧ, ਗੁਰਦੁਆਰਿਆਂ ਦਾ ਪ੍ਰਬੰਧ, ਭਾਈਆਂ ਤੇ ਨਜ਼ਰ ਰੱਖਣੀ ਹੈ, ਗੁਰੂ ਘਰ ਦੇ ਸੇਵਾ ਦਾ ਜਿਹਨੇ ਨੇ ਪਾਠ ਕਰਨਾ ਉਹਨਾਂ ਤੇ ਨਜ਼ਰ ਰੱਖਣੀ ਹੈ, ਤੁਸੀਂ ਮਰਿਆਦਾ ਤੇ ਨਜ਼ਰ ਰੱਖਣੀ ਹੈ, ਤੁਸੀਂ ਕੌਮ ਦੀ ਚੜ੍ਹਦੀ ਕਲਾ ਵਾਲੀ ਗੱਲ ਕਰਨੀ ਹੈ। ਤੁਸੀਂ ਕੋਈ ਸਰਕਾਰ ਤੇ ਬਣਾ ਨਹੀਂ ਲਈ ਜੀ, ਤੁਸੀਂ ਕੋਈ ਹੁਕੂਮਤ ਦੇ ਰੂਲਰ ਤੇ ਬਣ ਕੇ ਆਏ ਨਹੀਂ, ਤੇ ਰੂਲਰ ਤੁਸੀਂ ਕੋਈ ਰੂਲ ਕਰਨਾ ਤੇ ਕਰਨਾ ਨਹੀਂ। ਤੁਹਾਨੂੰ ਕੋਈ ਥਾਣੇਦਾਰ ਨੇ ਜਾਂ ਤੁਹਾਡੀ ਕਿਸੇ ਥਾਣੇਦਾਰ ਨੇ ਨਹੀਂ ਮੰਨਣੀ, ਤੁਹਾਡੀ ਕੋਈ DDA ਨੇ ਨਹੀਂ ਮੰਨਣੀ, ਤੁਹਾਡੀ ਕੋਈ MC ਨੇ ਨਹੀਂ ਮੰਨਣੀ, ਤੁਹਾਡਾ ਕੋਈ ਰੋਲ ਨਹੀਂ। ਤੁਸੀਂ ਤੇ ਗੁਰਦੁਆਰਾ ਕਮੇਟੀ ਦੇ ਇੱਕ ਮੈਂਬਰ ਚੁਣੇ ਗਏ ਹੋ, ਗੁਰਦੁਆਰੇ ਦਾ ਪ੍ਰਬੰਧ ਕਰਨਾ ਤੁਸੀਂ। ਪਰ ਇੱਥੇ ਉਲਟਾ ਹੈ, ਏਦਾਂ ਦੇ ਜਲਸੇ, ਜਲੂਸ, ਰੈਲੀਆਂ, ਏਦਾਂ ਦੇ ਹੋਰਡਿੰਗ, ਏਦਾਂ ਦਾ ਸ਼ੋਰ, ਏਦਾਂ ਦੇ ਨਾਅਰੇਬਾਜ਼ੀ, ਏਦਾਂ ਦੀ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ, ਇੱਕ ਦੂਜੇ ਨੂੰ ਅਬਿਊਜ਼ ਕਰਨਾ, ਇੱਕ ਦੂਜੇ ਦੀ ਇਨਸਲਟ ਕਰਨੀ। ਇਹ ਮੈਜੋਰਟੀ ਦੇ ਲੋਕਾਂ ਦੇ ਸਾਹਮਣੇ ਅਸੀਂ ਮਜ਼ਾਕ ਬਣ ਰਹੇ। ਇਹਨੇ ਅੱਜ 20-22 ਦਿਨ 25 ਦਿਨ ਗੈਰ ਸਿੱਖਾਂ ਨੇ ਸਾਡਾ ਤਮਾਸ਼ਾ ਦੇਖਿਆ, ਔਰ ਗੈਰ ਸਿੱਖ ਇਹ ਗੱਲ ਕਰਦੇ ਰਹੇ ਨੇ। ਇਹ ਗੱਲਾਂ ਜਗ੍ਹਾ ਜਗ੍ਹਾ ਨੁੱਕਰ ਤੇ ਹੁੰਦੀਆਂ ਰਹੀਆਂ ਹੈ कि ए सिख गुरुद्वारे में सेवा करनी है इन्होंने, ये गुरुद्वारे जाएंगे, सेवादार हैं ये गुरुद्वारा का प्रबंध करेंगे। वो देखने पे है, लोग देख रहे हैं कि गुरुद्वारे सेवा करन दे वास्ते जान वाला एक मैंबर किदां दे हथकंडे अपना रहा है। साडी कौम की कोई चंगी इमेज सामने नहीं आई गैर सिखां जी। ਬੱਬਰ ਸਾਹਿਬ, ਜਿਵੇਂ ਇਹ ਸਾਰੇ ਘਟਨਾਕ੍ਰਮ ਬਾਰੇ ਅਸੀਂ ਗੱਲ ਕੀਤੀ ਹੈ, ਤੇ ਜੇ ਅਸੀਂ ਪਿਛਲਾ ਰੁਝਾਨ ਵੀ ਦੇਖੀਏ ਤੇ ਜੋ ਇਸ ਵਾਰ ਵੀ ਸਾਹਮਣੇ ਆਇਆ, ਤੁਸੀਂ ਵੀ ਉਹਨੂੰ ਆਪਣੇ ਸ਼ਬਦਾਂ ਦੇ ਵਿੱਚ ਜਿਵੇਂ ਬਿਆਨ ਕੀਤਾ ਕਿ ਇਹ ਕਾਂਗਰਸ ਤੇ RSS ਦੀ ਗੁਰਦੁਆਰਾ ਸਾਹਿਬਾਨਾਂ ਦੇ ਉੱਪਰ ਕਬਜ਼ਾ ਕਰਨ ਦੀ ਜਿਹੜੀ ਲੜਾਈ ਹੈ, ਇਹ ਅਲਟੀਮੇਟਲੀ ਅੰਤ ਦੇ ਵਿੱਚ ਉਹੀ ਬਣ ਕੇ ਰਹਿ ਜਾਂਦੀ ਹੈ। ਸੋ ਇਹਦੇ ਵਿੱਚੋਂ ਜਿਹੜੀ ਆਮ ਸਿੱਖ ਸੰਗਤ ਹੈਗੀ ਹੈ, ਜਾਂ ਜੇ ਅਸੀਂ ਇਹਨੂੰ ਸਿੱਖ ਸਿਧਾਂਤਾਂ ਦੇ ਝਰੋਖੇ ਦੇ ਵਿੱਚੋਂ, ਉਸ ਸੰਦਰਭ ਦੇ ਵਿੱਚੋਂ ਦੇਖੀਏ, ਤਾਂ ਇਹਦਾ ਹੱਲ ਤੁਸੀਂ ਕਿਵੇਂ ਦੇਖਦੇ ਹੋ ਤੇ ਉਹਨੂੰ ਇੰਪਲੀਮੈਂਟ ਕਿਵੇਂ ਕੀਤਾ ਜਾ ਸਕਦਾ ਹੈ? ਅੰਤ ਦੇ ਵਿੱਚ ਸਾਡੇ ਕੋਲ 2 ਮਿੰਟ ਹੈਗੇ ਨੇ, ਇਹਦਾ ਮੈਂ ਤੁਹਾਡੇ ਕੋਲੋਂ ਜਵਾਬ ਚਾਹੂੰਗਾ। ਤੁਹਾਡਾ ਸਵਾਲ ਬੜਾ ਵੱਡਾ ਹੁੰਦਾ ਜੀ, ਤੁਹਾਡਾ ਤੁਸੀਂ ਸਵਾਲ ਛੋਟਾ ਕਰਦੇ ਹੋ, ਉਹਦਾ ਉੱਤਰ ਬਹੁਤ ਵੱਡਾ ਹੁੰਦਾ। ਮੈਂ ਕੀ ਕਹਾਂ ਕਿ ਤੁਸੀਂ ਸਵਾਲ ਕਰਦੇ ਹੋ ਤਾਂ ਆ ਜਿਹੜਾ ਤੁਸੀਂ ਕਿਹਾ ਨਾ, ਬੜਾ ਵੱਡਾ ਇਹਦਾ ਜਵਾਬ ਹੈ ਸਰ। ਇਹ ਜਵਾਬ ਹੈ ਕਿ ਜੇ ਮੈਂ ਜੇ ਗੱਲ ਕਹਾਂ ਕਿ ਗੁਰਦੁਆਰਿਆਂ ਦੇ ਕੰਟਰੋਲ ਦੇ ਉੱਤੇ 1984 ਤੋਂ ਬਾਅਦ ਜਿਹੜਾ ਕਬਜ਼ਾ ਹੋਣਾ ਸ਼ੁਰੂ ਹੋਇਆ, ਉਹ ਸੀ ਸਿੱਖਾਂ ਨੂੰ ਪੂਰੀ ਤਰ੍ਹਾਂ, ਦਿੱਲੀ ਦੇ ਸਿੱਖਾਂ ਨੂੰ ਕੰਟਰੋਲ ਕਰਨਾ। ਇਹਦੇ ਉੱਤੇ ਥਿੰਕ ਟੈਂਕ ਬਣੇ ਹੈ, ਇਹਦੇ ਤੇ ਸਰਕਾਰਾਂ ਨੇ ਕੰਮ ਕੀਤਾ, ਇੰਟੈਲੀਜੈਂਸ ਏਜੰਸੀਆਂ ਨੇ ਕੰਮ ਕੀਤਾ ਹੈ ਕਿ ਸਿੱਖਾਂ ਨੂੰ ਕਿਸ ਤਰ੍ਹਾਂ ਕੰਟਰੋਲ ਵਿੱਚ ਕਰਨਾ ਹੈ। ਕੰਟਰੋਲ ਵਿੱਚ ਕਰਨ ਦੀ ਸਟ੍ਰੈਟਜੀ ਸੀਗੀ। ਤੁਸੀਂ ਦੇਖੋ
ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਦੁਨੀਆ ਇਸ ਸੰਸਾਰ ਵਿੱਚ ਕਿੱਥੇ ਵੀ ਹੋਏ ਸਿੱਖ ਜ਼ਖਮੀ ਹੁੰਦਾ। ਬਸ ਦਿੱਲੀ ਵਾਲਿਆਂ ਨੂੰ ਕੋਈ ਤਕਲੀਫ ਨਹੀਂ ਹੋਈ ਕਿ ਪੰਜਾਬ ਦੇ ਵਿੱਚ ਕੀ ਕੀਤਾ ਇਹਨਾਂ ਨੇ, ਬਾਦਲ ਨੇ ਔਰ ਬਾਦਲ ਪਰਿਵਾਰ ਨੇ, ਕੋਈ ਤਕਲੀਫ ਨਹੀਂ ਹੋਈ। ਬੇਅਦਬੀ ਹੋਈ, ਸਿੱਖਾਂ ਦੇ ਮੁਕੱਦਮੇ ਬਣੇ, ਸਿੱਖਾਂ ਨੂੰ ਜੇਲ੍ਹਾਂ ਸੁੱਟਿਆ, ਸੰਤ ਮਹਾਂਪੁਰਸ਼ਾਂ ਨੂੰ ਤੰਗ ਕੀਤਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੂਰੀ ਤਰ੍ਹਾਂ ਵਰਤਿਆ, ਆਪਣੀ ਮਰਜ਼ੀ ਦੇ ਮੁਤਾਬਕ ਵਰਤਿਆ। ਤੁਸੀਂ ਦੇਖੋ ਇੰਨਾ ਕੁਝ ਹੋਣ ਦੇ ਬਾਵਜੂਦ ਦਿੱਲੀ ਦੇ ਸਿੱਖਾਂ ਤੇ ਕੋਈ ਅਸਰ ਨਹੀਂ ਆਇਆ। ਇਹ ਗੱਲ ਨਹੀਂ ਅਸਰ ਨਹੀਂ ਆਇਆ, ਇਸੀ ਕਰਕੇ ਤੇ ਅੱਧੇ ਤੋਂ ਜ਼ਿਆਦਾ ਸਿੱਖ ਨਾਰਾਜ਼ ਨੇ। ਜਿਹੜੇ ਲੋਕਾਂ ਨੇ ਵੋਟ ਪਾਈ ਹੈ 45% ਅਗਰ ਵੋਟ ਪਈ ਹੈ, ਉਹਦੇ ਚ ਅੱਧੀ ਤੋਂ ਘੱਟ ਵੋਟ ਪਈ ਹੈ ਇਹਨਾਂ ਨੂੰ, ਯਾਨੀ ਕਿ 20% ਦੇ ਲਗਭਗ ਇਹਨਾਂ ਨੂੰ ਵੋਟ ਪਈ ਹੈ। ਜਿਹੜੀ 20% ਵੀ ਵੋਟ ਪਈ ਹੈ ਉਹ ਆਰਐਸਐਸ ਔਰ ਕਾਂਗਰਸ ਦੇ ਮਦਦ ਨਾਲ ਪਈ ਹੈ। ਤੁਸੀਂ ਜੜ ਤੇ ਜਾਂਦੇ ਹੋ ਤੇ ਤੁਹਾਨੂੰ ਪਤਾ ਲੱਗਦਾ ਹੈ ਇੱਕ ਇਲਾਕੇ 'ਚ 3900 ਵੋਟਾਂ ਪੈਂਦੀਆਂ ਨੇ। 3900 ਵੋਟਾਂ ਚੋਂ ਅੱਧੀਆਂ ਵੋਟਾਂ ਕਿੰਨੀਆਂ ਹੋ ਗਈਆਂ? ਲਗਭਗ 1900 ਵੋਟਾਂ ਹੋ ਗਈਆਂ। 1900 ਵੋਟਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਗਾਓ, ਆਰਐਸਐਸ, ਬੀਜੇਪੀ ਔਰ ਪੈਸਾ, ਤਾਕਤ, ਸ਼ਰਾਬ ਨੇ ਅਗਰ ਇਹਨਾਂ ਨੂੰ ਮੈਂਬਰ ਬਣਾ ਦਿੱਤਾ ਤੇ ਇਹ ਨਹੀਂ ਸੋਚਣਾ ਚਾਹੀਦਾ ਕੌਮ ਨੂੰ, ਸਿੱਖਾਂ ਨੂੰ, ਦੇਸ਼ਾਂ ਵਿਦੇਸ਼ਾਂ, ਦੁਨੀਆ ਸੰਸਾਰ ਭਰ 'ਚ ਬੈਠੇ ਲੋਕਾਂ ਨੂੰ ਕਿ ਦਿੱਲੀ 'ਚ ਬਾਦਲ ਫੇਰ ਆ ਗਿਆ, ਜੇ ਬਾਦਲ ਨੇ ਉਂਝਾ ਫੇਰ ਦਿੱਤਾ, ਜੇ ਬਾਦਲ ਦਾ ਕਬਜ਼ਾ ਹੋ ਗਿਆ। ਕਬਜ਼ਾ ਆਰਐਸਐਸ ਦਾ ਹੋਇਆ ਜੀ, ਇਹ ਕਬਜ਼ਾ ਬੀਜੇਪੀ ਦਾ ਹੋਇਆ, ਕਿਉਂਕਿ ਸਿੱਖਾਂ ਦੀ ਸੋਚ ਬਦਲਣੀ ਹੈ, ਸਿੱਖਾਂ 'ਚ ਪੁਆੜੇ ਪਾਣੇ ਹੈ, ਸਿੱਖਾਂ ਨੂੰ ਵੱਢਣਾ ਹੈ, ਸਿੱਖਾਂ ਨੂੰ ਅੱਡ ਕਰਨਾ ਹੈ। ਸਿੱਖਾਂ ਦੀ ਮਰਿਆਦਾ ਦੇ ਉੱਤੇ ਤੁਸੀਂ ਜਦ ਤੱਕ ਹਮਲਾ ਨਹੀਂ ਕਰੋਗੇ, ਸਿੱਖਾਂ ਨੂੰ ਵੰਡੋਗੇ ਨਹੀਂ, ਤਦ ਤੱਕ ਤੁਸੀਂ ਸਿੱਖ ਕੌਮ ਨੂੰ ਹਿੰਦੁਸਤਾਨ ਦੇ ਵਿੱਚ ਕੰਟਰੋਲ ਨਹੀਂ ਕਰ ਸਕਦੇ। ਇਹ ਇੱਕ ਵੱਡੀ ਸਟ੍ਰੈਟਜੀ ਹੈ, ਇੱਕ ਵੱਡੀ ਰਣਨੀਤੀ ਹੈ ਅਮਰਵੀਰ ਜੀ। ਜੀ ਬੱਬਰ ਸਾਹਿਬ, ਔਰ ਅਸੀਂ ਇਹਦੇ ਫਸ ਗਏ ਹਾਂ, ਅਸੀਂ ਇਸ ਦੇ ਵਿੱਚ ਫਸ ਗਏ ਹਾਂ। ਸਾਡੀ ਕੌਮ ਇਸ ਕਰਕੇ ਫਸ ਗਈ ਹੈ ਕਿਉਂਕਿ ਰਾਜ ਕਰਨ ਵਾਲਾ ਇਸ ਵਕਤ ਆਰਐਸਐਸ ਦਾ ਸਵੈਮ ਸੇਵਕ ਹੈ ਔਰ ਆਉਣ ਵਾਲੇ ਲਗਭਗ 25-30 ਸਾਲ ਸਿੱਖਾਂ ਨੂੰ ਇਸ ਮੁਲਕ ਦੇ ਵਿੱਚ ਬੜੇ ਔਖੇ ਕੱਟਣੇ ਪੈਣੇ ਆ। ਜੀ ਬੱਬਰ ਸਾਹਿਬ, ਤੁਹਾਡਾ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਆ। ਅੱਜ ਦੇ ਸ਼ੋਅ ਦੇ ਵਿੱਚ ਸਾਡਾ ਜਿਹੜਾ ਸਮਾਂ ਉਹ ਸਮਾਪਤੀ ਦੇ ਵੱਲ ਜਾ ਰਿਹਾ। ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਤੁਹਾਡਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇੱਥੇ ਦੇ ਨਾਲ ਜਦੋਂ ਮੈਂ ਤੁਹਾਡੇ ਕੋਲੋਂ ਵੀ ਇਜਾਜ਼ਤ ਚਾਹੂੰਗਾ ਤੇ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਅਪੀਲ ਕਰਦਿਆਂ ਕਿ ਸਾਨੂੰ ਇਸ TV 84 ਨੂੰ ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ, ਤੁਹਾਡੀਆਂ ਡੋਨੇਸ਼ਨਸ ਦੀ, ਤੁਹਾਡੇ ਸੁਝਾਅ ਦੀ ਲੋੜ ਹੈਗੀ ਹੈ। ਤੁਸੀਂ ਸਾਨੂੰ ਕੰਟੈਕਟ ਕਰਨ ਦੇ ਲਈ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ www.tv84.tv। ਉਹਦੇ ਤੇ ਜਾ ਕੇ ਤੁਸੀਂ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ ਤੇ ਸੋਸ਼ਲ ਮੀਡੀਆ ਦੇ ਥਰੂ ਸਾਡੇ ਨਾਲ ਕੰਟੈਕਟ ਵੀ ਕਰ ਸਕਦੇ ਹੋ, ਸਾਡੇ ਫੇਸਬੁੱਕ ਪੇਜ ਦੇ ਥਰੂ। ਮੈਂ ਇੱਕ ਵਾਰ ਦੁਬਾਰਾ ਰਿਪੀਟ ਕਰਦਾ, ਸਾਡੀ ਵੈਬਸਾਈਟ www.tv84.tv। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।